ਲੱਗਦਾ ਵੀ ਰਸ਼ੀਆ ਤੇ ਯੂਐਸ ਲੜਾਈ ਵੱਲ ਨੂੰ ਵੱਧਦੇ ਜਾ ਰਹੇ ਆ ਯੂਕਰੇਨ ਨੂੰ ਲੈ ਕੇ। ਅੱਜ ਯੂਐਸ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅਨਾਊਂਸ ਕਰਤਾ ਵੀ ਉਹ 3000 ਤੋਂ ਲੈ ਕੇ 5000 ਯੂਐਸ ਦੇ ਟਰੂਪਸ ਰੋਮਾਨੀਆ ਤੇ ਲਾਟਵੀਆ, ਲਿਥੁਆਨੀਆ, ਐਸਟੋਨੀਆ ਜਿਹੜਾ ਉਹ ਬਾਰਡਰ ਦਾ ਪਾਰਟ ਹੈਗਾ ਨਾਟੋ ਦਾ, ਯੂਕਰੇਨ ਦੇ ਲਾਗੇ-ਛਾਗੇ ਉੱਥੇ ਉਹ ਭੇਜਣ ਜਾ ਰਹੇ ਹੈਗੇ ਆ। ਰਸ਼ੀਆ ਨੇ ਪਿਛਲੇ 1 ਸਾਲ ਦੇ ਦੌਰਾਨ ਹਜ਼ਾਰਾਂ ਦੇ ਹਿਸਾਬ ਨਾਲ ਆਪਣੇ ਟਰੂਪ ਉੱਥੇ ਇਕੱਠੇ ਕੀਤੇ ਹੋਏ ਹੈਗੇ ਆ। ਸੋ ਉਹ ਜਾਂ ਤਾਂ ਅਟੈਕ ਕਰਨਾ ਚਾਹੁੰਦੇ ਆ, ਯੂਕਰੇਨ ਨੂੰ ਕਬਜ਼ੇ ਅੰਦਰ ਲੈਣਾ ਚਾਹੁੰਦੇ ਆ, ਜਾਂ ਯੂਕਰੇਨ ਦੀ ਸਰਕਾਰ ਨੂੰ ਓਵਰਥਰੋ ਕਰਕੇ ਆਪਣੇ ਹੀ ਜਿਹੜੇ ਉਹਨਾਂ ਦੇ ਚਮਚੇ ਆ ਉਹਨਾਂ ਨੂੰ ਉੱਥੇ ਬਿਠਾਉਣਾ ਚਾਹੁੰਦੇ ਹੈਗੇ ਆ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਵੀ ਕਸੂਤੀ ਸਥਿਤੀ 'ਚ ਇਹਨੂੰ ਦੇਖ ਕੇ ਫਸਿਆ ਹੋਇਆ ਆ। ਤੇ ਅੱਜ ਜਿਹੜਾ ਬੋਰਿਸ ਜੌਨਸਨ ਆ ਪ੍ਰਾਈਮ ਮਿਨਿਸਟਰ ਯੂਕੇ ਦੇ, ਉਹਨਾਂ ਨੇ ਵੀ ਵਾਰਨਿੰਗ ਦਿੱਤੀ ਆ ਵੀ ਜੇ ਰਸ਼ੀਆ ਨੇ ਯੂਕਰੇਨ ਦੇ ਉੱਤੇ ਅਟੈਕ ਕੀਤਾ ਤੇ ਇਹ ਬਹੁਤ ਹੀ ਤਬਾਹੀ ਵਾਲਾ ਕਦਮ ਹੋਊਗਾ, ਬਹੁਤ ਹੀ ਦੁਖਦਾਈ, ਵਾਇਲੈਂਟ ਤੇ ਬਲਡੀ ਬਿਜ਼ਨਸ ਹੋਊਗਾ। ਸੋ ਉਹਨਾਂ ਨੇ ਯੂਐਸ ਨੇ ਕੱਲ੍ਹ ਆਪਣੇ ਸਾਰੇ ਹੀ ਸਟਾਫ ਯੂਕਰੇਨ ਦੇ ਐਮਬੈਸੀ ਦੇ ਵਿੱਚ ਜਿਹੜੇ ਹੈਗੇ ਉਹਨਾਂ ਨੂੰ ਕਿਹਾ ਵੀ ਤੁਸੀਂ ਵਾਪਸ ਉੱਥੋਂ ਨਿਕਲ ਆਓ। ਹੋਰ ਵੀ ਅਮਰੀਕਨਸ ਨੂੰ ਕਿਹਾ। ਅੱਜ ਯੂਕੇ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਵੀ ਆਪਣਾ ਸਾਰਾ ਸਟਾਫ ਉੱਥੋਂ ਪੁੱਲ ਕਰ ਲਿਆ ਹੈਗਾ ਯੂਕਰੇਨ 'ਚੋਂ। ਸੋ ਹੁਣ ਜੇ ਤੁਸੀਂ ਇਹ 2 ਇੰਸੀਡੈਂਟਸ ਦੇਖੋ, ਜੇ ਯੂਕੇ ਦੀ ਸਰਕਾਰ ਤੇ ਯੂਐਸਏ ਦੀ ਸਰਕਾਰ ਆਪਣੇ ਐਮਬੈਸੀ ਦੇ ਸਟਾਫ ਨੂੰ ਉੱਥੋਂ ਵਾਪਸ ਬੁਲਾ ਰਹੀ ਆ, ਕੱਢ ਰਹੀ ਆ, ਸੋ ਇੱਥੋਂ ਲੱਗਦਾ ਆ ਵੀ ਲੜਾਈ ਬਹੁਤ ਲਾਗੇ ਆ। 1 ਲੱਖ ਦੇ ਕਰੀਬ ਰਸ਼ੀਆ ਦੇ ਟਰੂਪਸ ਆਲਰੇਡੀ ਕਹਿੰਦੇ ਰੈਡੀ ਟੂ ਗੋ ਹੈਗੇ ਬਾਰਡਰ ਦੇ ਉੱਤੇ। ਤੇ ਨਾਟੋ ਨੇ ਆਲਰੇਡੀ ਵਾਰਨਿੰਗ ਦਿੱਤੀ ਆ ਵੀ ਇਹ ਇੱਕ ਨਵਾਂ ਕਨਫਲਿਕਟ ਹੋਊਗਾ ਯੂਰਪ ਦੇ ਵਿੱਚ। ਤੇ ਦੂਸਰੇ ਪਾਸੇ ਇਹਨੂੰ ਦੇਖਦੇ ਹੋਏ ਸਟਾਕ ਮਾਰਕੀਟ ਤੇ ਵੀ ਬਹੁਤ ਬੁਰਾ ਅਸਰ ਪੈ ਸਕਦਾ ਆ, ਕਿਉਂਕਿ ਲੜਾਈ ਦੇ ਅਸਾਰ ਵੱਧਦੇ ਜਾ ਰਹੇ ਆ ਤੇ ਅੱਜ ਸਟਾਕ ਮਾਰਕੀਟ ਵੀ ਕਾਫੀ ਡਾਊਨ ਹੈਗੀ ਆ। ਬਿਲਕੁਲ, ਉੱਧਰ ਨਾਟੋ ਨੇ ਜਿਹੜੀਆਂ ਆ ਵਾਧੂ ਜਹਾਜ਼, ਜੰਗੀ ਜਹਾਜ਼, ਬੇੜੇ ਜਿਹੜੇ ਆ ਉਹ ਈਸਟਰਨ ਯੂਰਪ ਵੱਲ ਨੂੰ ਰਵਾਨਾ ਕਰ ਦਿੱਤੇ ਨੇ। ਸੋ ਕਹਿੰਦੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ, ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਯੂਐਸ ਫੋਰਸਿਸ ਆ ਉਹ ਵੀ ਨਾਟੋ ਦੀ ਮਦਦ ਦੇ ਲਈ ਉੱਥੇ ਰੀਇਨਫੋਰਸਮੈਂਟ ਦੇ ਲਈ ਉੱਥੇ ਪਹੁੰਚ ਸਕਦੀਆਂ ਆ। ਪੁਤਿਨ ਬੜੇ ਚਿਰ ਤੋਂ ਇਹ ਕਹਿ ਰਿਹਾ ਵੀ ਯੂਕਰੇਨ ਨੂੰ ਨਾਟੋ ਦਾ ਹਿੱਸਾ ਜਿਹੜਾ ਉਹ ਨਾ ਬਣਾਇਆ ਜਾਵੇ, ਪਰ ਨਾਟੋ ਤੇ ਅਮਰੀਕਾ ਨੇ ਯੂਕਰੇਨ ਦੇ ਨਾਲ ਉਹ ਐਲਾਈਜ਼ ਹੈਗੇ ਨੇ, ਉਸ ਦੇ ਸਾਥੀ ਨੇ, ਤੇ ਉਹਨਾਂ ਨੇ ਬਾਰ-ਬਾਰ ਇਸ ਚੀਜ਼ ਨੂੰ ਜਿਹੜੇ ਆ ਪੱਕੇ ਤੌਰ ਦੇ ਉੱਤੇ ਆਖਿਆ ਆ ਵੀ ਅਸੀਂ ਤੁਹਾਡੀ ਜਿਹੜੀ ਆ ਉਹ ਮਦਦ ਕਰਾਂਗੇ। ਤੇ ਉਹਨਾਂ ਨੇ ਰੂਸ ਨੂੰ ਵੀ ਬਹੁਤ ਵਾਰੀ ਜਿਹੜੀਆਂ ਆ ਉਹ ਧਮਕੀਆਂ ਦਿੱਤੀਆਂ, ਚੇਤਾਵਨੀਆਂ ਦਿੱਤੀਆਂ ਕਹਿ ਲਓ ਵੀ ਜੇ ਤੁਸੀਂ ਇੱਦਾਂ ਦਾ ਕੋਈ ਵੀ ਕੰਮ ਕੀਤਾ, ਮਿਲਟਰੀ ਕਾਰਵਾਈ ਜਿਹੜੀ ਕੀਤੀ, ਤਾਂ ਅਸੀਂ ਵੀ ਜਿਹੜਾ ਆ ਉਹ ਪੂਰੀ ਮਦਦ ਇਸ ਦੇ ਵਿੱਚ ਕਰਾਂਗੇ। ਜਿੱਦਾਂ ਤੁਸੀਂ ਆਲਰੇਡੀ ਜ਼ਿਕਰ ਕਰ ਹੀ ਦਿੱਤਾ ਆ, ਸੈਂਕੜੇ ਹੀ ਜਿਹੜੇ ਡਿਪਲੋਮੈਟਸ ਹੈਗੇ ਆ ਤੇ ਉਹਨਾਂ ਦੇ ਪਰਿਵਾਰ ਆ, ਉਹਨਾਂ ਨੂੰ ਯੂਕਰੇਨ ਦੇ ਵਿੱਚੋਂ ਵਾਪਸ ਜਿਹੜਾ ਆ ਅਮਰੀਕਾ ਨੇ ਜਿਹੜਾ ਉਹ ਸੱਦ ਲਿਆ ਹੈਗਾ ਆ। ਇਹ ਜਿਹੜਾ ਇਸ ਪਾਸੇ ਵੱਲ ਨੂੰ ਇਸ਼ਾਰਾ ਜਿਹੜਾ ਉਹ ਵੱਧ ਰਿਹਾ ਹੈਗਾ। ਅਜੇ ਹਰਜੋਤ ਸਿੰਘ ਜੀ, ਪਿਛਲੇ ਹਫ਼ਤੇ ਅਮਰੀਕੀ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਤੇ ਜਿਹੜਾ ਰੂਸੀ ਜਿਹੜਾ ਫੋਰਨ ਮਿਨਿਸਟਰਸ ਲਾਵਰੋਵ, ਉਹਨਾਂ ਦੀ ਜਿਹੜੀ ਜਨੇਵਾ ਦੇ ਵਿੱਚ ਮੁਲਾਕਾਤ ਜਿਹੜੀ ਉਹ ਹੋਈ ਸੀ, ਗੱਲਾਂ ਬਾਤਾਂ ਜਿਹੜੇ ਉਹ ਕਰ ਰਹੇ ਸੀ। ਸਟੇਟ ਡਿਪਾਰਟਮੈਂਟ ਦਾ ਕਹਿਣਾ ਸੀਗਾ ਵੀ ਅਸੀਂ ਜਿਹੜੀ ਕੂਟਨੀਤੀ ਦਾ ਜਾਂ ਗੱਲਬਾਤ ਦਾ ਰਾਹ ਆ ਉਸ ਨੂੰ ਬੰਦ ਨਹੀਂ ਕਰਨਾ ਚਾਹੁੰਦੇ। ਅਸੀਂ ਮੌਕਾ ਰੂਸ ਨੂੰ ਆਪਣੇ ਫੌਜੀ ਵਾਪਸ ਕਰਨ ਦਾ ਇੱਕ ਵਾਰੀ ਜਿਹੜਾ ਉਹ ਜ਼ਰੂਰ ਦੇਣਾ ਚਾਹੁੰਦੇ ਹੈਗੇ ਆ। ਸੋ ਇਹ ਲੱਗਦਾ ਏਦਾਂ ਆ ਵੀ ਬਾਰ-ਬਾਰ ਜਿਹੜਾ ਇਸ ਪਾਸੇ ਵੱਲ ਨੂੰ ਗੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਰੂਸ ਦੇ ਵਿੱਚ ਆਲਰੇਡੀ ਵੈਸਟ ਦੀ ਇਨਫਲੂਐਂਸ ਉਹਨਾਂ ਦੇ ਅੰਦਰੂਨੀ ਮਾਮਲਿਆਂ ਨੂੰ ਲੈ ਕੇ ਜਿਹੜੀ ਆ ਉਸ ਦੇ ਬਾਰੇ ਪ੍ਰਚਾਰ ਪ੍ਰੋਪੇਗੈਂਡਾ ਜਿਹੜਾ ਉਹ ਕੀਤਾ ਜਾ ਰਿਹਾ ਆ, ਤਾਂ ਜੋ ਉੱਥੇ ਜੇ ਇੱਦਾਂ ਦੀ ਕੋਈ ਜੰਗ ਜਾਂ ਕੋਈ ਮਿਲਟਰੀ ਇਨਫਰੈਕਸ਼ਨ ਹੁੰਦੀ ਆ ਵੀ ਰੂਸੀ ਲੋਕਾਂ ਦਾ ਸਾਥ ਜਿਹੜਾ ਆ ਉਹਨਾਂ ਨੂੰ ਮਿਲ ਸਕੇ। ਸੋ 2014 ਦੇ ਵਿੱਚ ਰੂਸ ਨੇ ਯੂਕਰੇਨ ਦਾ ਕ੍ਰੀਮੀਆ ਦਾ ਜਿਹੜਾ ਹਿੱਸਾ ਆ ਉਸ ਨੂੰ ਅਨੈਕਸ ਜਿਹੜਾ ਆ ਉਹ ਕਰਾ ਲਿਆ ਸੀਗਾ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਕੌਨਫਲਿਕਟ ਹੋਇਆ ਸੀ ਉਹਦੇ ਕਰਕੇ 13,000 ਤੋਂ ਵੱਧ ਲੋਕ ਜਿਹੜੇ ਆ ਉੱਥੇ ਮਰ ਚੁੱਕੇ ਹੈਗੇ ਨੇ। ਸੋ ਯੂਕਰੇਨ ਦੇ ਵਿੱਚ ਨਵਾਂ ਜਿਹੜਾ ਪ੍ਰੈਜ਼ੀਡੈਂਟ ਆ ਕੁਛ ਵਰੇ ਪਹਿਲਾਂ ਹੀ ਜਿਹੜਾ ਆ ਉੱਥੇ ਬਣਿਆ ਸੀਗਾ। ਸੋ ਉਹਨਾਂ ਦੇ ਵੀ ਜਿਹੜੇ ਫੋਰਨ ਮਿਨਿਸਟਰ ਆ, ਉਹਨਾਂ ਦੀ ਫੌਜ ਵਾਲੇ ਆ, ਉਹ ਸਾਰੇ ਜਾਣੇ ਕਹਿ ਰਹੇ ਆ ਵੀ ਅਖੀਰਲੇ ਜਿਹੜੇ ਡ੍ਰੌਪ ਆਫ ਬਲੱਡ ਤੱਕ ਜਿਹੜਾ ਉਹ ਲੜਾਂਗੇ। ਦੇਖੋ ਬਣਦਾ ਕੀ ਆ।
ਹਾਲਾਤ ਜਿਹੜੇ ਆ ਉਹ ਕਾਫੀ ਉੱਥੇ ਸੰਵੇਦਨਸ਼ੀਲ ਜਿਹੜੇ ਆ ਲਗਾਤਾਰ ਬਣਦੇ ਜਾ ਰਹੇ ਆ। ਕਿਸੇ ਵੀ ਟਾਈਮ ਜਿਹੜਾ ਆ ਮਿਲਟਰੀ ਐਕਸ਼ਨ ਹੋਣ ਦੇ ਆਸਾਰ ਜਿਹੜੇ ਆ ਉਹ ਬਣੇ ਆ। ਨਾ ਹੋਵੇ ਤਾਂ ਚੰਗੀ ਗੱਲ ਆ, ਕਿਉਂਕਿ ਇਵੈਂਚੁਅਲੀ ਮਰਨਾ ਜਿਹੜਾ ਹਰਜੋਤ ਸਿੰਘ ਜੀ ਆਮ ਲੋਕਾਂ ਨੇ ਇਸ ਦੇ ਵਿੱਚ ਹੁੰਦਾ ਹੈ।